ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਤੇ ਸ਼ੁਰੂਆਤ ਕਰੀਏ ਆਪਾਂ ਜਿਹੜੇ ਵੀ ਰੋਸ ਮੁਜ਼ਾਹਰੇ ਹੋਏ ਨੇ ਸ਼ੰਭੂ ਤੇ ਹੋਏ ਨੇ, ਸੰਸਦ ਤੇ ਹੋਏ ਨੇ। ਸ਼ੰਭੂ ਤੋਂ ਲੈ ਕੇ ਸੰਸਦ ਤੱਕ, ਸੰਸਦ ਤੋਂ ਲੈ ਕੇ ਮੋਦੀ ਦੇ ਘਰ ਤੱਕ ਰੋਸ ਮੁਜ਼ਾਹਰਿਆਂ ਦੀ ਭਰਮਾਰ ਰਹੀ ਜੀ। ਪ੍ਰਵੀਨ ਜੀ, ਪਿਛਲੇ 2 ਦਿਨਾਂ ਤੋਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ। ਜੀ, ਚਾਹੇ ਖੰਨੇ ਚ ਮਨਰੇਗਾ ਕਰਮਚਾਰੀ ਆਪਣੇ ਹੱਕਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤੇ ਪੁਲਿਸ ਦਾ ਤਸ਼ੱਦਦ ਅਸੀਂ ਦੇਖਿਆ, ਚਾਹੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ RSS ਦੇ ਪ੍ਰੋਗਰਾਮਾਂ ਦਾ ਵਿਰੋਧ ਕਰਦਿਆਂ ਹੋਇਆ 2-4 ਹੁੰਦੇ ਨੇ ਪੁਲਿਸ ਨਾਲ, ਤੇ ਉੱਥੇ ਪੁਲਿਸ ਦੀ ਅਸੀਂ ਧੱਕੇਸ਼ਾਹੀ ਦੇਖੀ। ਤੇ ਚਾਹੇ ਕਿਸਾਨੀ ਦੀ ਗੱਲ ਹੋਵੇ ਕਿ ਕਿਸਾਨੀ ਨੇ ਫਿਰ ਦਿੱਲੀ ਦਾ ਰੁਖ ਕੀਤਾ ਸੀਗਾ ਕਿ ਅਸੀਂ ਦਿੱਲੀ ਜਾਣਾ ਜੀ, ਵਪਾਰ ਸਮਝੌਤਾ ਅਮਰੀਕਾ ਨਾਲ ਜਿਹੜਾ ਇਹ ਸਹੀ ਨਹੀਂ ਆ ਸਾਡੇ ਲਈ, ਦੇਸ਼ ਲਈ। ਉਹਦੇ ਲਈ ਪੰਜਾਬ ਦੇ, ਹਰਿਆਣਾ ਦੇ ਤੇ ਹੋਰਨਾਂ ਸੂਬਿਆਂ ਦੇ ਕੁਝ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਇੱਕ ਪ੍ਰੋਗਰਾਮ ਲਿਖਿਆ ਜਿਹਦਾ ਤੈਅ ਕੀਤਾ ਕਿ ਅਸੀਂ ਦਿੱਲੀ ਕਿਸਾਨ ਘਾਟ ਦੇ ਉੱਤੇ 1 ਦਿਨ ਦੀ ਰੈਲੀ ਕਰਾਂਗੇ। ਠੀਕ ਹੈ ਜੀ। ਤੇ ਮੰਨਿਆ ਤਾਂ ਇਹੀ ਜਾ ਰਿਹਾ ਸੀਗਾ ਕਿ ਜੇ ਤੈਅ ਹੋਇਆ ਇਹ ਪ੍ਰੋਗਰਾਮ ਤਾਂ ਕੋਈ ਨਾ ਕੋਈ ਤਾਲਮੇਲ ਬਿਠਾ ਕੇ ਹੋਇਆ ਕਿ ਵੀ ਉਹ ਦਿੱਲੀ ਆ ਜਾਣਗੇ, 1 ਦਿਨ ਦੀ ਰੈਲੀ ਕਰਕੇ ਚਲੇ ਜਾਣਗੇ, ਕਿਉਂਕਿ ਤੈਅ ਸੀਗਾ ਕਿ ਟਰੈਕਟਰਾਂ ਤੇ ਨਹੀਂ ਜਾਣਾ, ਕਾਰਾਂ ਬੱਸਾਂ ਗੱਡੀਆਂ 'ਚ ਜਾਣਾ ਤੇ ਗਿਣਤੀ ਵੀ ਸੀਮਤ ਸੀਗੀ, ਸੋ ਉਸ ਹਿਸਾਬ ਨਾਲ ਜਾਣਾ ਤੈਅ ਸੀਗਾ ਤੇ ਕਿਸਾਨ ਘਾਟ ਤੇ ਪ੍ਰੋਗਰਾਮ ਕਰਨਾ ਸੀ। ਪਰ ਕਾਫਲੇ 1 ਦਿਨ ਪਹਿਲਾਂ ਤੁਰੇ ਕਿ ਚਲੋ ਜਾ ਕੇ ਰਸਤੇ 'ਚ ਸੋਨੀਪਤ, ਪਾਣੀਪਤ ਕਿਤੇ ਰੁਕ ਜਾਾਂਗੇ, ਜਾਂ ਦਿੱਲੀ ਗੁਰਦੁਆਰਾ ਕਮੇਟੀ ਨਾਲ ਤਾਲਮੇਲ ਕੀਤਾ ਸੀ ਜਥੇਬੰਦੀਆਂ ਨੇ ਕਿ ਉੱਥੇ 1 ਰਾਤ ਕੱਟ ਲਾਂਗੇ, ਸਵੇਰ ਨੂੰ ਆਪਣੀ ਰੈਲੀ ਕਰਕੇ ਆਪਾਂ ਵਾਪਸ ਮੁੜ ਆਵਾਂਗੇ। ਪਰ ਜਿੱਦਾਂ ਹੀ ਕਾਫਲੇ ਤੋਂ ਤੁਰੇ, ਸ਼ੰਭੂ ਬੈਰੀਕੇਟਾਂ ਤੇ ਨਾਕੇ ਦੇਖਣ ਨੂੰ ਮਿਲੇ ਤੇ 1 ਰਾਤ ਉੱਥੇ ਹੀ ਕੱਟੀ ਤੇ ਉੱਥੇ ਹੀ ਬਹਿਸ, ਉੱਥੇ ਹੀ ਤਕਰਾਰ, ਤੇ ਕੱਲ ਦਾ ਦਿਨ ਕਾਫੀ ਤਲਖ ਭਰਿਆ ਰਿਹਾ। ਠੀਕ ਹੈ ਜੀ। ਇਹ ਸਵਾਲ ਇੱਕ ਵਾਰ ਫਿਰ ਉੱਠਿਆ ਕਿ ਵੀ ਹਰਿਆਣਾ ਨੂੰ ਕਿਹਨੇ ਹੱਕ ਦਿੱਤਾ ਕਿ ਉਹ ਐਵੇਂ ਰਾਸ਼ਟਰੀ ਮਾਰਗ ਰੋਕ ਕੇ ਬਹਿ ਜਾਂਦਾ ਹੈ, ਸਹੀ ਹੈ, ਜਦੋਂ ਕਿ ਜਾਣਾ ਦੇਸ਼ ਦੀ ਆਪਣੀ ਰਾਜਧਾਨੀ ਹੁੰਦਾ ਹੈ, ਉਹ ਕੌਣ ਹੁੰਦਾ ਰੋਕਣ ਵਾਲਾ। ਤੇ ਫਿਰ ਇਹ ਵੀ ਸਵਾਲ ਆਇਆ ਕਿ ਪੰਜਾਬ ਸਰਕਾਰ ਉਹਨੂੰ ਕਿਉਂ ਨਹੀਂ ਪੁੱਛਦੀ ਕਿ ਤੂੰ ਰੋਕ ਵੀ ਰਿਹਾ ਤੇ ਆਪਣੀ ਹੱਦ 'ਚ ਕਿਉਂ ਨਹੀਂ ਰੋਕਦਾ, ਸਾਡੇ ਵਾਲੀ ਹੱਦ 'ਚ ਆ ਕੇ ਕਿਉਂ ਰੋਕਦਾ। ਸਹੀ ਹੈ, ਪੰਜਾਬ ਦੀ ਹੱਦ 'ਚ ਆ ਕੇ ਉਹ ਬੈਰੀਕੇਡ ਲਾਉਂਦਾ ਤੇ ਸਾਡੇ ਵਾਲੇ ਮੂੰਹ ਵੀ ਨਹੀਂ ਖੋਲਦੇ ਜੀ। ਫਿਰ ਇਹ ਵੀ ਚਰਚਾ ਤੁਰੀ ਵੀ ਕਿ ਇਹ ਜਾਂਦੇ ਨੇ ਤੇ ਸ਼ੰਭੂ ਤੇ ਮੱਥਾ ਟੇਕ ਕੇ ਮੁੜੇ ਆਉਂਦੇ ਨੇ, ਕਿ ਇਹ ਵਾਰ-ਵਾਰ ਉਸ ਕਿਸਾਨ ਅੰਦੋਲਨ ਦੀ ਜੋ ਚੜ੍ਹ ਸੀ ਉਹਨੂੰ ਖੋਰਾ ਲਾਉਣ ਦਾ ਹੀ ਕੰਮ ਕਰਦੇ ਨੇ, ਕਿ ਏਕਾ ਨਹੀਂ ਹੈਗਾ ਉਹਦਾ ਇਹ ਪ੍ਰਗਟਾਵਾ ਹੈ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਹੀਂ ਹੈਗੀਆਂ, ਜਾਂ ਮੁੱਦੇ ਦੀ ਗੰਭੀਰਤਾ ਦੀ ਸਮਝ ਨਾ ਹੋਣ ਦੀ ਬਜਾਏ ਸਿਰਫ ਦਿਖਾਵੇ ਦੀ ਰਾਜਨੀਤੀ ਕਰਨ ਲੱਗੀਆਂ ਜਥੇਬੰਦੀਆਂ। ਇਹਦੇ ਉੱਤੇ ਵੀ ਚਰਚਾਵਾਂ ਤੁਰਦੀਆਂ ਨੇ। ਜੋ ਵੀ ਹੋਵੇ, ਕੱਲ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਸੀਗਾ, ਖਨੌਰੀ ਬਾਰਡਰ ਤੇ ਵੀ ਬੈਰੀਕੇਟਿੰਗ ਸੀ, ਉਧਰੋਂ ਉਸੇ ਤਰ੍ਹਾਂ ਦੀ ਮਤਲਬ ਕਿ ਟਿੱਪਰ ਟਰੱਕ ਲਿਆ ਕੇ ਖੜਾਏ ਪਏ ਸੀ। ਤੇ ਇਹਦੇ ਦਰਮਿਆਨ ਕਹਿੰਦੇ ਜੀ ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਆ ਕੇ ਤਾਲਮੇਲ ਕਰ ਲਿਆ ਕਿ ਲਓ ਜੀ ਦੱਸੋ ਜੀ ਕੀ ਆ। ਉਹ ਕਹਿੰਦੇ ਜੀ 2 ਮੰਗਾਂ ਨੇ, ਪਹਿਲੀਆਂ ਦਾ ਚੜੂਨੀ ਹੋਈ ਜਿਹੜੇ ਚੱਕੇ ਨੇ ਉਹਨਾਂ ਨੂੰ ਛੱਡ ਦਿਓ, ਠੀਕ ਹੈ ਜੀ, ਜਿੰਨੇ ਕਿਸਾਨ ਆਗੂ, ਦੂਜੀ ਸਾਡੀ ਕੇਂਦਰ ਨਾਲ ਮੀਟਿੰਗ ਕਰਾ ਦਿਓ। ਉਹ ਕਹਿੰਦੇ ਠੀਕ ਹੈ ਜੀ, ਹਫ਼ਤੇ 'ਚ ਕੇਂਦਰ ਨਾਲ ਮੀਟਿੰਗ ਕਰਾ ਦਾਂਗੇ, ਜਿੰਨੇ ਗ੍ਰਿਫਤਾਰ ਕੀਤੇ ਕਿਸਾਨ ਆਗੂ ਨੂੰ ਛੱਡ ਦਾਂਗੇ, ਤੁਸੀਂ ਜਾਓ ਘਰਾਂ ਨੂੰ। ਕਹਿੰਦੇ ਠੀਕ ਹੈ ਜੀ, ਅਸੀਂ ਮੁੜੇ ਆਉਂਦੇ ਹਾਂ। ਸਾਡੇ ਵਾਲੇ ਮੁੜਿਆ, ਕਹਿੰਦੇ ਲਓ ਜੀ ਸਾਡੀ ਉੱਥੇ ਜਾ ਕੇ ਵੀ ਤਾਂ ਕਹਿੰਦੇ ਮੀਟਿੰਗਾਂ ਤੈਅ ਹੋਣੀ ਸੀ, ਲਓ ਜੀ ਮੀਟਿੰਗ ਇੱਥੇ ਤੈਅ ਹੋ ਗਈ। ਸੋ ਪਰ ਇਹਦੀ ਚਰਚਾ 2 ਤਰ੍ਹਾਂ ਦੀ ਹੋਈ ਫਿਰ ਜੀ। ਪਰ ਦੂਸਰੇ ਪਾਸੇ ਜੰਤਰ ਮੰਤਰ ਦੇ ਉੱਤੇ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ ਹੇਠ, ਉਹਦੇ ਵਿੱਚ ਪਹਿਲੀ ਰਾਤ ਜਿਵੇਂ ਉਹ ਖਦੇੜ ਦਿੱਤੇ ਗਏ, ਉੱਥੋਂ ਸਟੇਜ ਪੱਟ ਦਿੱਤੀ ਗਈ, ਉਹਨਾਂ ਦੇ ਤੰਬੂ ਚਕਾ ਦਿੱਤੇ ਗਏ, ਦਰੀਆਂ ਇਕੱਠੀਆਂ ਕਰ ਦਿੱਤੀਆਂ। ਉਹਦੇ ਬਾਵਜੂਦ ਵੀ ਬਾਹਰ ਵੱਡੀ ਗਿਣਤੀ 'ਚ ਵਿਦਿਆਰਥੀ ਨੌਜਵਾਨ ਇਕੱਠੇ ਹੁੰਦੇ ਰਹੇ ਤੇ ਆਖਰ ਸਵੇਰ ਤੱਕ ਉਹਨਾਂ ਨੇ ਫਿਰ ਜੰਤਰ ਮੰਤਰ ਤੇ ਆਪਣਾ ਮਜਬਾ ਸਜਾ ਲਿਆ ਤੇ ਮੁੜ ਕੇ ਸਟੇਜ ਲੱਗ ਕੇ ਧਰਨਾ ਫਿਰ ਮੁੜ ਸ਼ੁਰੂ ਹੋ ਗਿਆ। ਉਧਰ ਉਹਨੂੰ ਕਿਹਾ ਜਾ ਰਿਹਾ ਸੀਗਾ ਸੋਨੂੰ ਮੰਗ ਚੁੱਕਣੇ, ਤੁਸੀਂ ਆਪਣੀ ਭੁੱਖ ਹੜਤਾਲ ਤੋਰੋ, ਪਰ ਅਦਾਲਤ ਤੋਂ ਮਤਲਬ ਦਿਸ਼ਾ ਨਿਰਦੇਸ਼ ਆਏ ਵੀ ਕਿ ਉਹ ਜਿਹੜੇ ਹਸਪਤਾਲ ਜਾਣਾ ਚਾਹੁੰਦੇ ਉੱਥੇ ਇਲਾਜ ਕਰਾਓ ਉਹਨਾਂ ਦਾ ਪਹਿਲਾਂ ਤਾਂ, ਤੁਸੀਂ ਉਹਨਾਂ ਨੂੰ ਇੱਥੇ ਯਕੀਨ ਨਹੀਂ ਹੈਗਾ ਤੁਹਾਡੇ ਸਿਸਟਮ ਦੇ ਉੱਤੇ। ਸੋ ਇੱਥੋਂ ਹਿਸਾਬ ਲਾ ਲਓ ਕਿ ਅਜੇ ਤੱਕ ਸਰਕਾਰੀ ਹਸਪਤਾਲਾਂ ਦੇ ਉੱਤੇ ਜਿਹੜੇ ਚਿੰਤਕ ਲੋਕ ਨੇ, ਬੁੱਧੀਜੀਵੀ ਲੋਕ ਨੇ, ਉਹਨਾਂ ਦਾ ਯਕੀਨ ਨਹੀਂ ਬਣ ਰਿਹਾ ਤੇ ਆਮ ਲੋਕ ਵਿਚਾਰੇ ਕੀ ਉੱਥੇ ਖੱਜਲ ਖੁਆਰ ਹੁੰਦੇ ਨੇ, ਇਹਦਾ ਅੰਦਾਜ਼ਾ ਸਾਫ਼ ਲੱਗਦਾ। ਤੇ ਉਹਨਾਂ ਦਾ ਮਰਨ ਵਰਤ ਅਜੇ ਵੀ ਜਾਰੀ ਹੈ। ਸੋ ਇਹ ਪ੍ਰਦਰਸ਼ਨ ਤਾਂ ਚੱਲੇ ਰਹੀ ਸੀ ਕਿ ਸੰਸਦ ਦੇ ਅੰਦਰ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਸੀਗਾ। ਉਹ ਅਮਰੀਕਾ ਡੀਲ ਵਾਲੇ ਮਸਲੇ ਤੇ ਵੀ, ਰਾਮ ਮੰਦਰ ਦੇ ਚੜਾਵੇ ਵਾਲੇ ਮਸਲੇ ਤੇ ਵੀ, ਨੀਟ ਪੇਪਰ ਪ੍ਰੀਖਿਆ ਵਾਲੇ ਮਾਮਲੇ ਤੇ ਵੀ, ਤੇ ਉਹ ਕਾਫੀ ਤਲਖੀ ਭਰਿਆ ਮਾਹੌਲ ਅੰਦਰ ਦੇਖਣ ਨੂੰ ਮਿਲਿਆ। ਪਰ ਸਿਸਟਮ, ਸਰਕਾਰਾਂ, ਸੱਤਾਧਾਰੀ ਧਿਰ ਕਿਸੇ ਵੀ ਲੋਕ ਮੁੱਦੇ ਦੇ ਉੱਤੇ ਚਰਚਾ ਲਈ ਤਿਆਰ ਨਹੀਂ ਜੀ, ਲੋਕ ਮਸਲੇ ਤੇ ਗੱਲ ਕਰਨ ਲਈ ਤਿਆਰ ਨਹੀਂ। ਫਿਰ ਅਚਾਨਕ ਵਿਰੋਧੀ ਧਿਰ ਨੇ, ਖਾਸ ਕਰ ਕਾਂਗਰਸ ਦੀ ਅਗਵਾਈ ਦੇ ਵਿੱਚ ਰਾਹੁਲ ਗਾਂਧੀ ਹੋਰੀ, ਪ੍ਰਿੰਕਾ ਗਾਂਧੀ ਤੇ ਹੋਰ ਇਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਹਨਾ, ਅਖਿਲੇਸ਼ ਯਾਦਵ ਹੋਰੀ, ਇਹ ਸਾਰੇ ਅਚਾਨਕ ਪ੍ਰਗਟ ਹੋਏ ਜਾ ਕੇ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਜੀ। ਮਤਲਬ ਇਹ ਨਾ ਕੋਈ ਐਲਾਨ ਸੀ, ਨਾ ਕੋਈ ਜਨਤਕ ਪਤਾ ਸੀ, ਨਾ ਮੀਡੀਆ ਨੂੰ, ਨਾ ਸਾਥੀਆਂ ਨੂੰ ਇਹਨਾਂ ਦੇ ਨੂੰ। ਮੈਨੂੰ ਲੱਗਦਾ ਕਾਂਗਰਸ ਦੇ ਬਹੁਤੇ MPਆਂ ਨੂੰ ਦੱਸਿਆ ਨਹੀਂ ਗਿਆ ਸੀਗਾ। ਇਹ ਇਸ ਤਰੀਕੇ ਨਾਲ ਗੁਪਤ ਫੈਸਲਾ ਲਿਆ ਤਾਂ ਕਿ ਇੱਕ ਵਾਰ ਹੱਥਾਂ ਪੈਰਾਂ ਦੀ ਪੈ ਜਾਵੇ, ਪਰ ਹੱਥ ਪੈਰਾਂ ਦੇ ਫੁੱਲ ਗਏ
ਸਿਸਟਮ ਦੇ, ਪ੍ਰਸ਼ਾਸਨ ਦੇ, ਸੁਰੱਖਿਆ ਗਾਰਡਾਂ ਦੇ, ਕਿਆ ਕੀ ਹੋ ਗਿਆ। ਸੋ ਉੱਥੇ ਵੱਡੀ ਗਿਣਤੀ ਸੰਸਦ ਮੈਂਬਰ ਇਕੱਠੇ ਹੋ ਗਏ ਤੇ ਉੱਥੇ ਵੀ ਪੁਲਿਸ ਨੇ ਜਿਹੋ ਜਿਹਾ ਬਵਿਆਰ ਦਿਖਾਇਆ ਜੀ, ਚਰਚਾ ਉਹਦੀ ਵੀ ਕਿ ਤੁਸੀਂ ਇਹ ਨਜ਼ਾਰਾ ਦੇਖੋ। ਇਸ ਲਈ ਉਹ ਤੋਂ ਬਾਅਦ ਉੱਥੋਂ ਡਿਟੇਨ ਕਰਕੇ ਲੈ ਗਏ। ਉਹ ਚੰਨੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕਿ ਜਬ ਮੋਦੀ ਡਰਤਾ ਹੈ ਪੁਲਿਸ को आगे करता है, ਉਹ ਕਾਫੀ ਵਾਇਰਲ ਹੋਈ ਜਾਂਦੀ ਆ। ਉਹ ਤੋਂ ਬਾਅਦ ਫਿਰ ਸੁਖਜਿੰਦਰ ਰੰਧਾਵਾ ਹੋਰੀ ਵੀ, ਰਾਜਾ ਵੜਿੰਗ ਵੀ ਉੱਥੇ ਹੀ ਸੀਗੇ ਤੇ ਇੱਧਰ ਬਾਕੀ ਫੜ ਗਏ। ਪ੍ਰਿयंका, ਰਾਹੁਲ ਗਾਂਧੀ ਨਾਲ ਸਾਰਿਆਂ ਨੂੰ ਥਾਣੇ ਲਿਜਾਇਆ ਗਿਆ। ਸੋਨੀਆ ਗਾਂਧੀ ਥਾਣੇ ਪਹੁੰਚੀ ਤੇ ਉਹ ਤੋਂ ਬਾਅਦ ਮਤਲਬ ਰਾਹੁਲ ਗਾਂਧੀ ਦਿਖਦੇ ਨੇ, ਉਹਨਾਂ ਦੀ ਟੀ-ਸ਼ਰਟ ਜੀ ਲਿਬੜੀ ਹੈ, ਇੱਕ ਪੈਰ 'ਚ ਜੁੱਤੀ ਹੈਗੀ, ਕੁਛ ਹੈ ਨਹੀਂ। तो काफी वीडियो वायरल हो रही ने। हुण सवाल ये है कि तो अगे विरोधी धिर की मोमेंट बना पाती है, कि वो माहौल सिरज पाती है जां सिर्फ इन्ना के संकेतक करके चुप रह जाती है। यही सवाल हैगा। सरकार घिरी है, केंद्र देश भर के लोगों की नज़र दे विच है हुण, ते उहदे बावजूद भी वो जिस तरीके नाल पेश आ रहे ने उहदा नज़ारा सब दे सामने। जी सही है। तुसीं इन्हां दे चलो ये भी वाकई गल सही है, ਇਸ ਦੇ ਉੱਤੇ ਧਿਆਨ ਰੱਖਿਆ ਜਾਊਗਾ ਕਿ ਵਾਕਈ ਵਿਰੋਧੀ ਧਿਰ ਲੋਕਾਂ ਦੀ ਲੜਾਈ ਹੋ ਲੜਦੀ ਹੈ ਜਾਂ ਫਿਰ ਇਹ ਸੰਕੇਤਿਕ ਹੀ ਸੀਗਾ ਵੀ ਚਲੋ ਅਸੀਂ ਵੀ ਇਹ ਵਗਦੀ ਗੰਗਾ ਚ ਹੱਥ ਧੋਣ ਵਾਲੀ ਗੱਲ ਹੀ ਆ। ਜਿਹੜਾ ਤੁਸੀਂ ਕਿਸਾਨੀ ਧਿਰਾਂ ਦੀ ਗੱਲ ਕੀਤੀ ਸੀ, ਸਿਰਫ ਬੈਠਕ ਲੈਣਾ ਥੋੜ੍ਹਾ ਮੰਤਵ ਹੁੰਦਾ। ਤੁਸੀਂ ਹੱਕਾਂ ਦੇ ਲਈ ਲੜਾਈ ਲੜਨ ਦੇ ਲਈ ਜਾਣੇ ਜਾਂਦੇ ਆ, ਤੁਸੀਂ ਇਹ ਪ੍ਰਭਾਵ ਸਿਰਜਣ ਲਈ ਜਾਣੇ ਜਾਂਦੇ ਕਿ ਅਸੀਂ ਸਰਕਾਰ ਨੂੰ ਟੇਬਲ ਤੇ ਲਿਆ ਸਕਦੇ ਹਾਂ। ਤੇ ਇਹ ਗੱਲ ਕਰਕੇ ਕੱਲ ਨੂੰ ਤਾਂ ਮੀਟਿੰਗ ਤਾਂ ਤੁਹਾਨੂੰ ਕਹਿ ਰਿਹਾ ਕਰਾਂਗੇ ਘਰੇ ਬਹਿ ਜਾਓ, ਆਪਦੇ ਜ਼ੂਮ ਤੇ ਕਰ ਲਾਂਗੇ ਆਪਾਂ, ਫਿਰ ਕੀ ਕਰੋਗੇ? ਸੜਕ ਤੇ ਜੇ ਆਏ ਹੋ, ਸੜਕ ਤੇ ਨਿਕਲਣ ਦਾ ਵੀ ਤਾਂ ਇੱਕ ਮਤਲਬ ਆ ਨਾ ਸ਼ਰਮਾ ਜੀ। ਇਸ ਤਰ੍ਹਾਂ ਦਾ ਤਾਂ ਨਹੀਂ ਹੁੰਦਾ। ਸੜਕ ਤੇ ਨਿਕਲ ਕੇ ਸਮਝੌਤਾ ਥੋੜ੍ਹਾ ਕਰਨਾ ਹੁੰਦਾ, ਸੜਕ ਤੇ ਨਿਕਲ ਕੇ ਪ੍ਰਭਾਵ ਸਿਰਜਣਾ ਹੁੰਦਾ ਕਿ ਅਸੀਂ ਲੜਾਈ ਲੜਨ ਦੇ ਕਾਬਲਾਂ, ਸਮਰੱਥਾਂ, ਸਰਕਾਰਾਂ ਨੂੰ ਝੁਕਾ ਸਕਦੇ ਹਾਂ, ਟੇਬਲ ਤੇ ਲਿਆ ਸਕਦੇ ਹਾਂ। ਸੋ ਇਹ ਨੈਗੋਸ਼ੀਏਸ਼ਨ ਨਹੀਂ ਹੁੰਦੀਆਂ ਗਈਆਂ ਕਿ ਕੱਲ ਨੂੰ ਕਹਿ ਦੇਣਗੇ ਭਾਈ ਆਪਦੇ ਉੱਥੇ ਮੀਟਿੰਗਾਂ ਕਰ ਲਓ, ਅਸੀਂ ਲੈਪਟਾਪ ਤੇ ਅਸੀਂ ਬਹਿ ਜਾਾਂਗੇ, ਸਾਡਾ ਮੰਤਰੀ, ਤੇ ਖਬਰਦਾਰ ਜੇ ਕੱਲ ਨੂੰ ਸੜਕ ਤੇ ਨਿਕਲੇ ਆ। ਸੋ ਸੜਕ ਤੇ ਨਿਕਲਣਾ ਇੱਕ ਸੰਕੇਤ ਵੀ ਹੁੰਦਾ, ਤੁਹਾਡੀ ਜਿਹੜੀ ਰਾਈਟਸ ਦੀ ਤਾਕਤ ਆ ਉਹਨੂੰ ਵੀ ਉਹ ਇੱਕ ਤਰੀਕੇ ਦੇ ਨਾਲ ਪੇਸ਼ ਕਰਦਾ ਹੈ। ਜੀ।